ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ। ਨਜ਼ਰੀਆ। ਸਤਿ ਸ਼੍ਰੀ ਅਕਾਲ ਜੋਗੀ ਜੀ। ਸਤਿ ਸ਼੍ਰੀ ਅਕਾਲ ਰਮਣੀਕ ਕੌਰ ਜੀ, ਕੀ ਹਾਲੇ ਚਾਲ ਨੇ ਤੁਹਾਡੇ? ਹਾਲ ਚਾਲ ਤੇ ਬਸ ਪੁੱਛੋ ਹੀ ਨਾ, ਚੜ੍ਹਦੀ ਕਲਾ, ਨੋਬਰ ਨੋ, ਕਾਟੋ ਫੁੱਲਾਂ ਤੇ ਖੇਡਦੀ ਆ। ਬਸ ਸਾਰੀਆਂ ਗੱਲਾਂ ਸਾਡੇ ਵਾਲੀਆਂ ਚੱਕ ਲਓ। ਅੱਛਾ, ਸਾਡੀ ਬਿੱਲੀ ਸਾਨੂੰ ਹੀ ਬਾਹੂ ਇੱਕ ਮਿੰਟ, ਬਿੱਲੀ ਮਿਆਉ ਮਿਆਉ ਕਰਦੀ ਆ। ਸਾਡੀ ਬਿੱਲੀ ਆ, ਅਸੀਂ ਉਹ ਤੋਂ ਜੋ ਮਰਜ਼ੀ ਕਰਾਈਏ, ਮਿਆਉ ਮਿਆਉ ਕਰਾਈਏ, ਬਾਹੂ ਕਰਾਈਏ, ਅਸੀਂ ਮਾਲਕ ਬਿੱਲੀ ਦਾ, ਤੁਸੀਂ ਵਿੱਚ ਕੌਣ ਖਾਮਗਾ? ਅੱਛਾ, ਅਸੀਂ ਵੀ ਤੁਹਾਡੇ ਆਪਣੇ ਹੀ ਆ, ਬਗਾਨੇ ਨੀ ਗੇ। ਉਹ ਰਹਿਣ ਦੇ, ਬਗਾਨੇ ਆਂਗੂਆਂ ਕਰਦੀ ਤੂੰ, ਮੈਂ ਦੇਖਿਆ ਤਾਂ। ਲੈ ਹਾਂ, ਤੇਰੇ ਵਿੱਚ ਹੈ ਨੀ ਪਿਆਰ ਤੇ ਮੋਹ, ਆ ਤੋੜ ਵਿਛੋੜੀਆਂ ਕਰਦੀਆਂ ਤੂੰ ਗੱਲਾਂ। ਤੂੰ ਬਣ ਗਈਆਂ ਹੁਣ ਡਾਲਰਾਂ ਦੀ। ਹੈ? ਹਾਂ, ਕੀ ਗੱਲ, ਕਾਹਦੇ ਮਿਹਣੇ ਮਾਰੀ ਜਾਂਦੇ ਹੋ? ਤੇ ਹੋਰ ਕੀ, ਇੱਥੇ ਦੁਨੀਆ ਹੀ ਮੈਂ ਕਿਹਾ ਵੀ ਬਦਲਣ ਨੂੰ ਫਿਰਦੀ ਐ। ਅੱਛਾ, ਹਾਂ, ਚਲੋ ਖੈਰ ਛੱਡੋ, ਆਪਣੀਆਂ ਤਾਂ ਲੜਾਈਆਂ ਚੱਲਦੀਆਂ ਰਹਿਣੀਆਂ ਸੁੱਖ ਨਾਲ। ਤੇ ਪਰ ਇੱਕ ਗੱਲ ਮੈਂ ਸੋਚਦਾ ਵਿਚਾਰਦਾ, ਇੰਡੀਆ ਦੇ ਬੱਚੇ ਕਹਿੰਦੇ ਤਾੜੀਆਂ ਮਾਰੋ ਪਹਿਲਾਂ, ਤਾੜੀਆਂ। ਵੈਲ ਡਨ, ਵੈਰੀ ਗੁੱਡ, ਵਧਾਈਆਂ। ਕੀ ਹੋ ਗਿਆ? सेंचुरी मार लिया। अच्छा, हाँ जी, ओ सेंचुरी। हाँ जी, हवा में उछालते हुए और बल्लेबाज। ओ नहीं बल्ले बुल्लेबाज नहीं, साडे करिश्माबाज है। हाँ जी, वे साडे देश दे प्रधान सेवक दी मेहरबानी दे नाल पेट्रोल 100 तो पार चला गया। बल्ले। हाँ, इंडिया वाले तां सारे हुण जिंदाबाद करदे फिरदे आ। अच्छा, हाँ, ते मैं एक गल सोचदा, पहला आपां गाना सुन लईए फेर ही सोचीए। हाँ, ਬਈ ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਵੈਸੇ ਜੋਗੀ ਜੀ, ਕਿਹੜੀ ਗੱਲ ਸੋਚੀਏ ਤੁਸੀਂ? ਦਿਮਾਗ ਤੁਹਾਡਾ ਇੰਨਾ ਹੈਗਾ? ਅੱਲਾ, ਮੇਰੇ ਦਿਮਾਗ ਦੇ ਨਾਲ ਤਾਂ ਮੈਂ ਕਿਹਾ ਜੇਕਰ ਤੂੰ ਚੱਲਦੀ ਹੁੰਦੀ ਨਾ ਤੇ ਕਮਾਲਾਂ ਹੀ ਹੋ ਜਾਣੀਆਂ ਸੀਗੀਆਂ। ਓ ਅੱਛਾ, ਸੋਚ ਕਿਤੇ ਇਹ ਦੁਨੀਆ ਪੈਟਰੋਲ ਤੇ ਚੱਲਦੀ ਹੁੰਦੀ। ਓਕੇ, ਤਾਂ ਮੈਂ ਕਿਹਾ ਜੀ ਦੁਨੀਆ ਦਾ ਤੌਰ ਤਰੀਕਾ, ਸਲੀਕਾ ਸਭ ਵੱਖਰਾ ਹੋਣਾ ਸੀ। ਇੱਕ ਮਿੰਟ, ਮੇਰੀ ਗੱਲ ਸੁਣੋ। ਹਾਂ, ਆ ਕੀ ਹੋ ਗਿਆ ਤੁਹਾਨੂੰ? ਨਿਰਲੇ ਕਾਲਜੇ ਇੰਨੀਆਂ ਮਹਿੰਗੀਆਂ ਗੱਲਾਂ ਕਾਤੋਂ ਕਰੀ ਜਾਂਦੇ ਆ? ਓਏ, ਅਮੀਰ ਤਰੀਨ ਲੋਕ ਅਮੀਰੀ ਦੀਆਂ ਗੱਲਾਂ ਕਰਨਗੇ। ਅੱਛਾ, ਤੁਹਾਡੇ ਵਰਗੇ ਗਰੀਬਾਂ ਨੂੰ ਪਿਆਜ਼ਾਂ ਤੋਂ ਹੀ ਵੇਲ ਨਹੀਂ। ਮੇਰੀ ਗੱਲ ਸੁਣੋ, ਜਿਸ ਥਾਂ ਦੀ ਤੁਸੀਂ ਗੱਲ ਕਰ ਰਹੇ ਹੋ ਨਾ, ਇੱਥੇ ਤੇ ਚਲੋ ਮੰਨਿਆ ਵੀ ਪੈਟਰੋਲ ਤੇ ਤੁਰ ਪਾਂਗੇ, ਇੰਡੀਆ ਬਾਰੇ ਨਹੀਂ ਇਹ ਗੱਲ ਕਹਿ। ਮੈਂ ਤਾਂ ਗੱਲ ਹੀ ਇੰਡੀਆ ਦੀ ਕਰ ਰਿਹਾ। ਹੈ? ਹਾਂ, ਕਿਉਂਕਿ ਜੇਕਰ ਲੋਕ ਸਾਰੀ ਦੁਨੀਆ ਜਿਹੜੀ ਪੈਟਰੋਲ ਤੇ ਹੋ ਜਵੇ, ਅੱਛਾ, ਤਾਂ ਫੇਰ ਦੇਖੋ ਦੁਨੀਆ ਦਾ ਕਿਹੋ ਜਿਹਾ ਹਾਲ ਹੋਊਗਾ, ਕਿਹੋ ਜਿਹੀ ਤਸਵੀਰ ਹੋਊਗੀ। ਤੁਹਾਨੂੰ ਆਪਣੀਆਂ ਗੱਲਾਂ ਦੇ ਵਿੱਚ ਉਹ ਤਸਵੀਰ ਅਸੀਂ ਪੇਸ਼ ਕਰਾਂਗੇ। ਸੁਣਦੇ ਰਹਿਣਾ ਜੀ ਪ੍ਰੋਗਰਾਮ ਨਜ਼ਰੀਆ। ਬਈ ਮਾਹੌਲ ਕਿਹੋ ਜਿਹਾ ਹੋਏਗਾ ਜੇ ਦੁਨੀਆ ਪੈਟਰੋਲ ਤੇ ਹੋਗੀ? ਮਤਲਬ ਕਿ ਇਨਸਾਨ ਪੈਟਰੋਲ ਤੇ ਹੋ ਗਿਆ, ਜਾਨਵਰ ਪੈਟਰੋਲ ਤੇ ਹੋ ਗਏ, ਗੱਡੀਆਂ ਤੇ ਖੈਰ ਹੈ ਹੀ। ਬਿਲਕੁਲ ਜੀ, ਬੰਦੇ ਨੇ ਕਿਆ ਕਰਨਾ, ਮੈਂ ਰਾਤੀ ਫਰਿੱਜ ਖੋਲੀ, ਸਾਰੀਆਂ ਬੋਤਲਾਂ ਖਾਲੀ ਪਈਆਂ ਸੀ, ਇੱਕ 'ਚ ਵੀ ਪੈਟਰੋਲ ਨਹੀਂ ਮਿਲਿਆ। ਮੈਨੂੰ ਧਿਆਨ ਲੱਗੀ ਸੀ, ਮੈਂ ਬਾਥਰੂਮ ਤੱਕ ਜਾਣਾ ਸੀ, ਮੇਰਾ ਪੈਟਰੋਲ ਮੁੱਕ ਗਿਆ। ਮੈਂ ਰਾਤੀ ਬੀਬੀ ਦੇ ਮੰਜੇ ਦੇ ਨਾਲ ਹੀ ਸੁੱਤਾ ਰਿਹਾ। ਅੱਛਾ, ਵੀ ਉੱਠ ਨਹੀਂ ਹੋਇਆ, ਚੱਲ ਹੀ ਨਹੀਂ ਹੋਇਆ ਨਾ। ਤੇ ਜੇ ਮੇਰੇ ਵਿੱਚ ਪੈਟਰੋਲ ਹੁੰਦਾ, ਫਰਿੱਜ ਦੇ ਵਿੱਚ ਪਿਆ ਹੁੰਦਾ, ਮੈਂ ਘੁੱਟ ਕੇ ਪੀਂਦਾ, ਮੁੜ ਕੇ ਵਾਸ਼ਰੂਮ ਵਗੈਰਾ ਜਾ ਕੇ ਮੁੜ ਕੇ ਆਪਣੇ ਮੰਜੇ ਤੇ ਡਿੱਗਦਾ ਹੈ, ਤੇ ਮੈਂ ਤਾਂ ਸਾਰੀ ਰਾਤ ਭੁੰਜੇ ਪਿਆ ਰਿਹਾ ਨਾ। ਅੱਛਾ, ਤੇ ਘਰ ਵਾਲੀ ਨੇ ਕਹਿਣਾ ਤੇ ਚੱਲ ਠੀਕ ਆ, ਭੁੰਜੇ ਪਿਆ ਰਿਹਾ, ਤੇ ਇੱਥੇ ਆਣ ਕੇ ਕਿਹੜਾ ਤੈਂ ਕਿਤੇ ਦੌੜਨਾ ਸੀਗਾ। ਕੋਈ ਗੱਲ ਨਹੀਂ, ਨਾਲੇ ਮੈਂ ਹੁਣ ਪੈਟਰੋਲ ਭਰ ਕੇ ਫਰਿੱਜ ਦੇ ਵਿੱਚ ਰੱਖਣਾ ਨਹੀਂ ਹੈਗਾ। ਅੱਛਾ, ਹਾਂ, ਨਿਆਣਿਆਂ ਦਾ ਠੰਡਾ ਪੈਟਰੋਲ ਪੀ ਕੇ ਗਲ ਖਰਾਬ ਹੋ ਜਾਂਦਾ। ਹੋਏ ਨਾਲੇ ਜ਼ਿਆਦਾ ਪੀ ਲੈਂਦੇ ਆ, ਫਿਰ ਦੌੜਦੇ ਰਹਿੰਦੇ ਆ। ਹੈ, ਵਾਧੂ ਪੈਟਰੋਲ ਕਿਤੇ ਫੂਕਣਾ ਕਿਤੇ ਚੰਗੀ ਗੱਲ ਆ? ਪੈਟਰੋਲ, ਇਸ ਪੈਟਰੋਲ ਨੇ ਤੇ ਮੇਰੀ ਮਾਤੀ ਮਾਰ ਦਿੱਤੀ ਹੈ। ਮੈਂ ਆਪਣੇ ਲਈ ਪੈਟਰੋਲ ਲਿਆ ਕੇ ਰੱਖਦੀ ਆ, ਮੇਰੀ ਸੱਸ ਕਵੱਤੀ ਆਪ ਪੀ ਜਾਂਦੀ ਆ। ਲੈ, ਸੱਸ ਨੇ ਚੁਗਲੀਆਂ ਨਹੀਂ ਕਰਨੀਆਂ, ਉੱਥੇ ਚੁਗਲੀਆਂ ਕਰਦੀ ਦਾ ਕਿਤੇ ਪੈਟਰੋਲ ਮੁੱਕ ਜਾਵੇ ਨਾ, ਗਵਾਂਢੀਆਂ ਦੀ ਬੁੜੀ ਦੇ ਸਾਹਮਣੇ ਅਗਲੀ ਦੀ ਬੇਇੱਜ਼ਤੀ ਨਾ ਖਰਾਬ ਹੋ ਜੂ। ਲੈ, ਹੋਰ ਤਾਂ ਹੋਰ, ਮੇਰੇ ਖਸਮ ਦੀ ਗੱਲ ਸੁਣ ਲਓ, ਮੈਂ ਇਹਨੂੰ ਕਿਹਾ ਵੀ ਸੀਗਾ ਕਿ ਐਤਕੀ ਮੈਨੂੰ ਪੂਰਾ ਕਰੇਟ ਭਰਾ ਕੇ ਦੇਈ ਪੈਟਰੋਲ ਦਾ, ਪਰ ਖਸਮਾਂ ਨੂੰ ਖਾਣੇ ਨੇ ਇੱਕੋ ਬੋਤਲ ਦੇ ਨਾਲ ਸਾਰ ਦਿੱਤਾ। ਲੈ ਬਸ ਦੇਖੋ, ਅਗਲੇ ਦੀ ਜਿੰਨੀ ਕਿ
ਵਿਚਾਰੇ ਦੀ ਹਿੰਮਤ ਹੈਗੀ ਆ, ਉਹਦੇ ਨਾਲੋਂ ਤਾਂ ਜ਼ਿਆਦਾ ਤੈਨੂੰ ਲਿਆ ਕੇ ਦਿੰਦਾ। ਵੈਸੇ ਉਹਦੀ ਹਿੰਮਤ ਪੌਣੀ ਕੀ ਬੋਤਲ ਦੀ ਆ, ਤੈਨੂੰ ਤਾਂ ਫੇਰ ਵੀ ਪੂਰੀ ਭਰਵਾ ਕੇ ਦਿੰਦਾ। ਨਹੀਂ, ਮੈਂ ਕਿੰਨੀ ਵਾਰੀ ਕਿਹਾ ਰਾਸ਼ਨ ਨਾ ਖੁੱਲਾ ਆਣਾ ਚਾਹੀਦਾ ਪੈਟਰੋਲ ਦਾ, ਪਰ ਮੇਰੀ ਸੁਣਦਾ ਹੀ ਨਹੀਂ। ਮਹੀਨੇ ਬਾਅਦ ਲਿਆਉਣਾ। ਬੰਦਾ ਪੁੱਛੇ ਤੂੰ ਵੀ ਤੇ ਪੈਟਰੋਲ ਨਾਲ ਹੀ ਚੱਲਣਾ, ਖਸਮਾਂ ਨੂੰ ਖਾਣਿਆ, ਆ ਨਿਆਣਿਆਂ ਜਵਾਕਾਂ ਨੂੰ ਕੀ ਦਊਂਗੀ? ਤੂੰ ਫਜ਼ੂਲ ਖਰਚੀ ਬਹੁਤ ਕਰਦੀ ਆ, ਬਹੁਤ ਵੱਡੀਆਂ ਵੱਡੀਆਂ ਗੈਲਨਾਂ ਮੰਗਵਾਉਣੀ ਉਹਦੇ ਕੋਲੋਂ, ਵੀ ਛੋਟੀਆਂ ਛੋਟੀਆਂ ਮੰਗਾਇਆ ਕਰ। ਨਾਲੇ ਪਤਾ ਛੋਟੀ ਦੇ ਵਿੱਚ ਜਦੋਂ ਉਸੇ ਵੇਲੇ ਖੋਲੋ ਉਸੇ ਵੇਲੇ ਪੀ ਲੋ, ਨਾਲੇ ਵੱਡੀਆਂ ਦੇ ਵਿੱਚ ਫਿਰ ਗੈਸ ਹੀ ਮੁੱਕੀ ਰਹਿੰਦੀ ਆ। ਦੁਨੀਆ ਚੱਲ ਰਹੀ ਹੋਵੇ ਪੈਟਰੋਲ ਤੇ ਤਾਂ ਸਵੇਰ ਨੂੰ ਸਭ ਤੋਂ ਵੱਡੀ ਸਮੱਸਿਆ ਆਇਆ ਕਰਨੀ ਨਿਆਣਿਆਂ ਦੀ। ਮਾਮੇ ਮੈਂ ਸਕੂਲ ਨਹੀਂ ਜਾਣਾ, ਮੇਰੇ ਵਿੱਚ ਪੈਟਰੋਲ ਹੈ ਨਹੀਂ ਅੱਜ। ਡੱਬੇ ਮਰ ਜਾਣਿਆ, ਉੱਠ ਪਾ, ਪੈਟਰੋਲ ਤੈਨੂੰ ਮੈਂ ਥੋੜਾ ਜਿਹਾ ਤੇਰੇ ਬੁੜੇ ਚੋਂ ਕੱਢ ਦਿੰਨੀ ਆ। ਰਹਿਣ ਤੇ ਪਾਪਾ ਤੇ ਆਪ ਡੀਜ਼ਲ ਤੇ ਚੱਲਣ ਡਿਆ। ਡੀਜ਼ਲ ਦੀ ਤੇ ਗੱਲ ਹੀ ਨਾ ਕਰੋ, ਡੀਜ਼ਲ ਤੇ ਸਾਨੂੰ ਕਾਈ ਥਰਡ ਕਲਾਸ ਲੱਗਦਾ। ਜਦੋਂ ਕਿਤੇ ਬਹੁਤ ਰਹਿੰਦ ਖੂੰਦ ਹੋ ਜਾਂਦੀ ਹੈ ਨਾ, ਜਦੋਂ ਉੱਕਾ ਹੀ ਨਹੀਂ ਹੁੰਦਾ ਕਿਤੇ ਗੁਜ਼ਾਰਾ, ਫਿਰ ਕਿਤੇ ਜਾ ਕੇ ਅਸੀਂ ਡੀਜ਼ਲ ਤੇ ਆਉਂਦੇ ਆ। ਸਾਡਾ ਤੇ ਸਟੈਂਡਰਡ ਹੀ ਬਹੁਤ ਹਾਈ ਆ, ਸਾਡਾ ਹਾਈ ਸਟੈਂਡਰਡ। ਡੀਜ਼ਲ ਵਾਲੀਆਂ ਗੱਲਾਂ ਨਹੀਂ ਅਸੀਂ ਕਰਦੇ, ਪੈਟਰੋਲ ਵਾਲੀਆਂ ਹੀ ਕਰਦੇ ਆ। ਮੈਂ ਕਹਾਂ ਜੀ ਜਿਨ੍ਹਾਂ ਦੇ ਜਵਾਕ ਡੀਜ਼ਲ ਤੇ ਹੋਇਆ ਕਰਨੇ ਸੀ ਨਾ, ਉਹਨਾਂ ਨੂੰ ਤਾਂ ਸਾਕ ਨਹੀਂ ਸੀ ਜੁੜਿਆ ਕਰਨੇ। ਨਾ ਜੀ ਨਾ ਭਾਜੀ, ਸਾਡੀ ਕੁੜੀ ਪੈਟਰੋਲ ਤੇ ਚੱਲਦੀ ਹੈ, ਤੁਹਾਡੇ ਡੀਜ਼ਲ ਵਾਲੇ ਮੁੰਡੇ ਦਾ ਸਾਡਾ ਖਰਚਾ ਨਹੀਂ ਚੱਕੇ ਜਾਣਾ। ਭਾਜੀ ਕਿੱਥੇ 100 ਰੁਪਏ ਲੀਟਰ ਤੇ ਕਿੱਥੇ 80 ਰੁਪਏ ਲੀਟਰ। ਨੋ 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 ਨੋ, ਸਾਡੀ ਕੁੜੀ ਤਾਂ ਤੁਹਾਨੂੰ ਪਤਾ ਨਹੀਂ ਹੈਗਾ ਜੀ। ਹਾਂ, ਇਹਦੀ ਤਾਂ ਕੀ ਕਹਿੰਦੇ ਆ, ਉਹ ਐਵਰੇਜ ਬਹੁਤ ਹੈ ਜੀ, 400 ਚੁਗਲੀਆਂ 1 ਘੰਟੇ ਦੇ ਵਿੱਚ ਕਰ ਜਾਂਦੀ ਹੈ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਇੱਕ ਮਿੰਟ ਹਾਏ ਹਾਏ, ਚੁੱਪ ਕਿਉਂ ਗਏ? ਪੈਟਰੋਲ ਮੁੱਕ ਗਿਆ? ਨਹੀਂ, ਮੈਂ ਆਪਣਾ ਪੈਟਰੋਲ ਬਚਾ ਰਿਹਾ। ਆਹੋ, ਮੈਂ ਕਿਹਾ ਜਦੋਂ ਹੁਣ ਜਿੱਦਾਂ ਲਾਲ ਬੱਤੀ ਤੇ ਆਣ ਕੇ ਗੱਡੀ ਕਹਿੰਦੇ ਨਾ ਰੋਕ ਲਓ, ਬੰਦ ਕਰ ਲਓ, ਉਦੋਂ ਮੈਂ ਹੁਣ ਸੋਚਿਆ ਵੀ ਤੂੰ ਤਾਂ ਹੁਣ ਆਪਣਾ ਤੇਲ ਫੂਕਣਾ ਹੀ ਆ, ਮੈਂ ਥੋੜਾ ਜਿਹਾ ਆਪਣੀ ਗੱਡੀ ਸਾਈਡ ਤੇ ਬੰਦ ਕਰ ਲਵਾਂ। ਹਾਏ, ਪੈਟਰੋਲ ਦਾ ਘੁੱਟ ਪੀ ਕੇ ਸਾਹ ਆਇਆ, ਹੁਣ ਭੌਂਕੋ ਜੀ ਭੌਂਕਣਾ। ਅੱਛਾ, ਇਧਰ ਨੂੰ ਮੂੰਹ ਕਰ। ਅੱਜ ਬੜਾ ਧੂਆਂ ਛੱਡਣ ਦੀ ਗੱਲ ਕੀ ਆ? ਸਰਵਿਸ ਤਾਂ ਨਵੀਂ ਕਰਾਈ ਆ? ਆਏ ਹਾਏ, ਸਰਵਿਸ ਤੇ ਛੱਡੋ, ਮੈਂ ਤੇ ਅੱਜ ਨਵੀਂ ਟੈਂਕੀ ਫੁੱਲ ਕਰਾਈਏ ਅਮੀਰੀਆਂ। ਤਾਂ ਹੀ ਫਿਰ ਅਗਲੇ ਨੇ ਮੁਗਲ ਜ਼ਿਆਦਾ ਪਾਤਾ ਜਿਹੜਾ ਧੂਆਂ ਮਾਰ ਰਹੀ ਆ। ਬਸ ਸਾਡੀਆਂ ਗੱਲਾਂ ਵੀ ਇਦਾਂ ਦੀਆਂ ਹੋਇਆ ਕਰਨੀਆਂ ਸੀ। ਮੈਂ ਕਹਾਂ ਜੀ ਹੋਰ ਕੀ ਗੱਲਾਂ ਦੇਖ, ਹੁਣ ਜਦ ਤੱਕ ਬੁੜੀਆਂ ਗੱਲਾਂ ਕਰਦੇ, ਭੈਣ ਮੇਰੇ ਤਾਂ ਗੋਡੇ ਨਹੀਂ ਚੱਲਦੇ, ਆ ਮੇਰੇ ਤਾਂ ਨਾ ਕਿਡਨੀ ਦੇ ਵਿੱਚ ਨਸ਼ਕ ਦੱਸਿਆ, ਮੇਰੇ ਤਾਂ ਹਾਰਟ ਘਾਉ ਕਰਦਾ। ਫਿਰ ਪਤਾ ਕੀ ਕਰਿਆ ਕਰਨੇ ਸੀ ਬੁੜੀਆਂ ਨੇ ਗੱਲਾਂ? ਭੈਣ ਬੇਵਾਰੀ ਮੁੰਡੇ ਨੂੰ ਕਿਹਾ ਮੇਰੀਆਂ ਕਲੱਚ ਪਲੇਟਾਂ ਪਵਾ ਦੇ, ਮੰਨਦੇ ਨੇ। ਦੇਖ ਲਾ ਜਿਹੜੀ ਮਹਾਰਾਣੀ ਆ, ਉਹਦੀਆਂ ਦੇਖ ਲੈ ਸਾਲ ਦੇ ਵਿੱਚ 3-4 ਵਾਰੀ ਕਲੱਚ ਪਲੇਟਾਂ ਪਵਾਉਂਦਾ। ਮੈਂ ਦੱਸ ਪਹਿਲਾਂ ਅਸੀਂ ਵੀ ਕਿਤੇ ਮਾੜਾ ਮੋਟਾ ਜਾਣਾ ਪੈਂਦਾ, ਜੇ ਬ੍ਰੇਕ ਨਾ ਲੱਗੀ ਕਿਸੇ ਕੰਧ ਕੁੰਧ ਚ ਵੱਜਾਂਗੇ। ਬਸ ਸਾਡਾ ਵੀ ਕੁਝ ਸੋਚੇ। ਨਾਲੇ ਤੈਨੂੰ ਪਤਾ ਭੈਣਾ, ਹੁਣ ਤਾਂ ਆਪਾਂ ਰਹਿ ਗਏ, ਮੇਰੇ ਤਾਂ ਲੈਦਰ ਵੀ ਘਸੇ ਪਏ ਆ। ਜੇ ਦੁਨੀਆ ਚੱਲਦੀ ਹੁੰਦੀ ਪੈਟਰੋਲ ਤੇ ਉਹਦੀ ਹੁੰਦੀ ਨਾ ਰਿਪੇਅਰ। ਮੈਂ ਕਿਹਾ ਜੀ ਸਭ ਤੋਂ ਵੱਡੀ ਸਮੱਸਿਆ ਬੁੜੇ ਬੁੜੀਆਂ ਨੂੰ ਆਇਆ ਕਰਨੀ ਸੀ। ਤੇਰੇ ਵਰਗੀਆਂ ਫੱਫੇ ਕੁੱਟਣੀਆਂ ਨੋਹਾਂ ਨੇ ਆਪਣੀ ਸੱਸ ਭੇਜਿਆ ਕਰਨੀ ਸੀ ਵਰਕਸ਼ਾਪ ਦੇ ਵਿੱਚ। ਅੱਛਾ, ਮੁੜ ਕੇ ਲੈਣ ਹੀ ਨਹੀਂ ਜਾਣੀ। ਵਰਕਸ਼ਾਪ ਵਾਲਿਆਂ ਨੇ ਫੋਨ ਕਰ ਕਰਕੇ ਕਮਲੇ ਹੋ ਜਾਣਾ, ਕਰਕੇ ਕਮਲੇ ਹੋ ਜਾਣਾ। ਪਹਿਲਾਂ ਤਾਂ ਉਹਨਾਂ ਨੇ ਸਰਵਿਸ ਲਈ ਕਮਲੇ ਹੋਣਾ। ਦੇਖੋ ਜੀ, ਤੁਹਾਡੀ ਬੁੜੀ ਦੀ ਸਰਵਿਸ ਹੋਣ ਵਾਲੀ ਹੈ ਤੇ ਤੁਸੀਂ ਸਾਡੇ ਸਰਵਿਸ ਕਰਾਓ, ਅਸੀਂ 10% ਤੁਹਾਨੂੰ ਬਾਕੀ ਪੁਰਜ਼ਿਆਂ ਦੇ ਉੱਪਰ ਡਿਸਕਾਊਂਟ ਵੀ ਦੇਵਾਂਗੇ ਤੇ ਲੇਬਰ ਵੀ ਨਹੀਂ ਲਵਾਂਗੇ। ਲੇਬਰ ਨਾ ਲੈਣ ਦੇ ਚੱਕਰ ਦੇ ਵਿੱਚ ਤੁਸੀਂ ਬੁੜੀ ਉੱਥੇ ਛੱਡ ਗਿਆ ਕਰਨੀ ਸੀ। ਮੁੜ ਕੇ ਅਗਲੇ ਨੇ ਫੋਨ ਕਰਿਆ ਕਰਨੇ, ਮੈਂ ਹੈਲੋ ਜੀ PB 0832 ਬਾਈ ਬੁੜੀ ਤੁਹਾਡੀ ਹੈ? ਹਾਂਜੀ, ਉਹਦੀ ਤਾਂ ਅਸੀਂ ਸਰਵਿਸ ਕੀਤੀ ਪਈ ਹੈ ਜੀ, ਲੈ ਜਾਓ ਆਣ ਕੇ। ਇਦਾਂ ਨਾ ਵੀਰ ਜੀ, ਅੱਜ ਹਾਲੇ ਨਾ ਥੋੜੇ ਪੈਸਿਆਂ ਦੀ ਘਾਟ ਜੀ ਸੀਗੀ। ਉਹ ਪੈਸੇ ਤਾਂ ਚਲ ਬਾਅਦ ਚ ਕਰ, ਕਾਰਡ ਤੋਂ ਕਰ ਦਿਓ ਪੇਮੈਂਟ। ਨਹੀਂ ਵੀਰ ਜੀ, ਉਹ ਕਾਰਡ ਵੀ ਨਾ ਬਲੌਕ ਜਿਹਾ ਹੋਇਆ ਪਿਆ, ਪੈਟਰੋਲ ਵਾਵਾ ਪੀ ਗਈ, ਨਾਲੇ ਬੁੜੀ ਨੂੰ ਆਪਣੇ ਕੋਲ ਹੀ ਰੱਖ ਲਵਾਂ। ਲੈ ਦੱਸੋ ਭਲਾ, ਬੁੜੀ ਨੂੰ ਅਸੀਂ ਕੋਲ ਰੱਖ ਲਿਆ, ਕਿਥੋਂ ਖੜਖੜ ਦਾ ਕਾਂਡ ਹੀ। ਤੁਹਾਡੀ ਬੁੜੀ ਖੜਕੀ ਤਾਂ ਪਈ ਆ ਵਿਚਾਰੀ, ਨਾਲੇ ਹੁਣ ਤਾਂ ਅਸੀਂ ਇਹਨੂੰ ਸੈੱਟ ਕਰ ਦਿੱਤੀ ਆ, ਹੁਣ ਤਾਂ ਉਹਦੀ ਐਵਰੇਜ ਵੀ ਚੈੱਕ ਕਰਿਓ ਤੁਸੀਂ। ਨਹੀਂ ਵੀਰ ਜੀ, ਸਾਡੇ ਨਹੀਂ ਕਿਸੇ ਕੰਮ ਦੀ, ਐ ਕਰੋ ਆਪ ਹੀ ਸੈਕਿੰਡ ਹੈਂਡ ਕਿਤੇ ਵੇਚ ਵੱਟ ਲਓ। ਅੱਛਾ, ਤੇ ਤੁਸੀਂ ਹੁਣ ਨਵੀਂ ਬੁੜੀ ਚਾਹੁੰਦੇ ਇਹਦੇ ਬਦਲੇ? ਲੋ ਜੀ, ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ। ਇਹ ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਸੋਚੋ ਜੇ ਪੂਰੀ ਦੁਨੀਆ ਪੈਟਰੋਲ ਤੇ ਚੱਲਦੀ ਹੁੰਦੀ,
ਤੈਨੂੰ ਪਤਾ ਅੱਜ ਮੀਟਿੰਗ ਦੇ ਵਿੱਚ ਕਿੱਦਾਂ ਬਾਂ ਕਰਨ ਡਿਆ ਸੀ ਬੌਸ। ਮੈਂ ਕਹਾਂ ਜੀ ਧੂਆਂ ਕਿਤੇ ਇੰਨਾ ਮਾਰੇ ਸਾਡਾ ਤਾਂ ਸਾਹ ਘੱਟ ਹੋਵੇ। ਡੀਜ਼ਲ ਤੇ ਚੱਲਦਾ, ਡੀਜ਼ਲ ਤੇ। ਹੋਰ ਕੀ। ਹਾਂ ਉਦਾਂ ਗੱਲਾਂ ਕਰਦਾ ਬਹੁਤ ਪੈਟਰੋਲ ਦੀਆਂ। ਆਖੇ ਮੇਰੀਆਂ ਤਾਂ ਕੁੜੀਆਂ ਪੈਟਰੋਲ ਤੇ ਆ, ਮੇਰਾ ਤਾਂ ਮੁੰਡਾ ਪੈਟਰੋਲ ਤੇ। ਵੀ ਜਿਹਦਾ ਪੇ ਡੀਜ਼ਲ ਤੇ ਆ, ਕੁੜੀਆਂ ਪੈਟਰੋਲ ਤੇ ਕਿੱਥੋਂ ਆ ਗਈਆਂ? ਉਹੀ ਤਾਂ ਮੈਂ ਸੋਚੀ ਜਾਨੀ ਆ। ਬੰਦਾ ਪੁੱਛੇ ਗੱਲਾਂ ਤੂੰ ਕਰਦਾ ਪੈਟਰੋਲ ਵਾਲੀਆਂ, ਪੱਲੇ ਤੇਰੇ ਮਿੱਟੀ ਦਾ ਤੇਲ ਵੀ ਨਹੀਂ। ਆਹੋ ਬੜਾ ਆਇਆ ਹੈ ਕਿੱਦਾਂ ਦੀਆਂ ਸਾਨੂੰ ਨਾ ਗੱਲਾਂ ਕਰਦਾ ਆ। ਤਨਖਾਹ ਦੇਣ ਬਾਰੇ ਤਾਂ ਨਾ ਬਈ ਬਸ ਪੁੱਛੋ ਹੀ ਨਾ, ਇਹਦਾ ਤਾਂ ਡੀਜ਼ਲ ਹੀ ਮੁੱਕਿਆ ਰਹਿੰਦਾ। ਹੋਰ ਕੀ ਨਾ ਬੰਦਾ ਪੁੱਛੇ ਅਸੀਂ ਨਹੀਂ ਆਪਣੇ ਟੱਬਰ ਪਾਲਨੇ, ਸਾਡੇ ਨਿਆਣਿਆਂ ਨੂੰ ਪੈਟਰੋਲ ਦੀ ਲੋੜ ਨਹੀਂ ਭਲਾ। ਵੈਸੇ ਤੇਰਾ ਤਾਂ ਕਾਕਾ ਮੈਂ ਸੁਣਿਆ ਸੀ ਡੀਜ਼ਲ ਤੇ ਹੈ। ਵੇਖਾਂ ਸਟੇਟਸ ਪਾਇਆ ਐਟ ਪੈਟਰੋਲ ਪੰਪ। ਬਾਤ ਜੋੜ ਕੇ ਬਹਿਣਗੇ ਵੀ ਪੈਟਰੋਲ ਪੰਪ ਤੇ ਜਾ ਕੇ, ਜਿੱਦਾਂ ਕਿਸੇ ਨੇ ਕੋਈ ਪੈਟਰੋਲ ਹੀ ਨਹੀਂ ਪੀਤਾ ਹੁੰਦਾ ਗੱਲਾਂ ਕਰਦੇ। ਨਹੀਂ ਜੇ ਤੁਸੀਂ ਚੱਲ ਗਏ ਦੁਬਈ, ਮੰਨਿਆ ਉੱਥੇ ਪੈਟਰੋਲ ਹੀ ਜ਼ਿਆਦਾ ਹੈ ਤੇ ਕੀ ਗੱਲ ਹੋ ਗਈ? ਲੈ ਹੋਰ ਸੁਣ ਲਾ, ਸਾਡੇ ਕੱਲ ਗੁਆਂਢ ਦੇ ਵਿੱਚ ਬੰਦਾ ਆਇਆ ਦੁਬਈ ਤੋਂ। ਓਏ ਹੋਏ ਹੋਏ ਗਾਲਣ ਭਰ ਕੇ ਲਿਆ। ਮੈਂ ਕਿਹਾ ਪੁੱਛ ਨਾ, ਆਪਣੇ ਨਿੱਕੇ ਨਿਆਣੇ ਦੇ ਲਈ ਐਡੀਆਂ ਐਡੀਆਂ ਕੈਨੀਆਂ ਪੈਟਰੋਲ ਦੀਆਂ, ਆਪਣੀ ਘਰ ਵਾਲੀ ਦੇ ਲਈ ਐਡਾ ਵੱਡਾ ਟੈਚੀ ਭਰ ਕੇ ਪੈਟਰੋਲ ਦਾ, ਆਪਣੀ ਟੈਂਕੀ ਫੁੱਲ ਕਰਾ ਕੇ ਆਇਆ। ਲੈ ਹੋਰ ਕੀ ਚਾਹੀਦਾ? ਮੈਂ ਕਿਹਾ ਡੁੱਲੂ ਕਰੇ। ਕਹਿੰਦੇ ਉਧਰ ਅਖੇ ਸਸਤਾ ਹੀ ਬਹੁਤ ਆ, ਮੈਂ ਤਾਂ ਸਾਰੇ ਹੀ ਉਧਰ ਲੈ ਜਾਣੇ ਆ। ਸਾਰੇ ਹੀ ਪੈਟਰੋਲ ਦੀਆਂ ਟੈਂਕੀਆਂ ਫੁੱਲ ਕਰਾ ਕੇ ਭੱਜੇ ਫਿਰਨਗੇ, ਕਦੇ ਸ਼ਾਰਜਾ, ਦੁਬਈ ਤੋਂ ਆਬੂ ਧਾਬੀ ਤੋਂ ਰੈਸਲ ਖੇਮੇ ਤੋਂ ਜਮਾਨ ਤੋਂ ਐਲੈਨ। ਨਾ ਇਹ ਸਾਰੇ ਤੈਨੂੰ ਨਾ ਯਾਦ ਸੀ? ਯਾਦ ਕਦੀ ਹੋਣਾ ਨਹੀਂ। ਓਏ ਅਗਲਿਆਂ ਨੇ ਦੱਸਿਆ ਤੇ ਮੈਂ ਯਾਦ ਕਰ ਲੈ। ਮੈਂ ਕਿਹਾ ਜੀ ਹਾਂਜੀ ਆਪਣੀ ਪਿੰਕੀ ਦੇ ਵਿਆਹ ਤੇ ਬੜਾ ਮੂੰਹ ਅੱਡਣ ਡੇ ਆ। ਕਹਿੰਦੇ ਜੀ 5 ਸਾਨੂੰ ਕੈਨੀਆਂ ਚਾਹੀਦੀਆਂ ਨੇ ਪੈਟਰੋਲ ਦੀਆਂ, ਕੱਲੇ ਦੀ ਮਿਲਣੀ ਹੋਣੀ ਚਾਹੀਦੀ ਹੈ ਟੱਬਰ ਦੇ ਨਾਲ, ਟੱਪ ਦੇ ਨਾਲ। ਉਹ ਟੱਪ ਦੇ ਨਾਲ ਮਿਲਣੀ ਚਾਹੀਦੀ। ਉਹ ਕੰਜਰਾਂ ਨੂੰ ਜਾਣਦਾ ਮੈਂ, ਸਾਰੇ ਦਾ ਡੀਜ਼ਲ ਤੇ ਆ। ਹਾਂ ਇਹਨਾਂ ਦਾ ਜਿਹੜਾ ਫੁੱਫੜ ਨਹੀਂ ਹੈਗਾ, ਫੁੱਫੜ ਉਹ ਜਦੋਂ ਸਟਾਰਟ ਵੀ ਹੁੰਦਾ ਮਿੱਟੀ ਦਾ ਤੇਲ ਪਾ ਕੇ ਸਟਾਰਟ ਕਰਦੇ ਟੈਂਪੂ ਵਾਂਗੂ। ਓਏ ਵੇਖ ਲਾ ਹੈ ਤੇ ਧੂਆਂ ਇੰਨਾ ਮਾਰਦਾ ਤੇ ਚਾਹੁੰਦੇ ਆ ਪੈਟਰੋਲ ਦੀ ਕੈਨੀ ਦੇ ਨਾਲ ਮਿਲਣੀ ਹੋਵੇ। ਹੱਦ ਹੋ ਗਈ, ਲੋਕਾਂ ਦੇ ਮੂੰਹ ਕਿੱਡੇ ਅੱਡੇ ਹੋਏ ਆ। ਮੈਂ ਤਾਂ ਉਹੀਓ ਕਹਿਣ ਡਈ ਆ, ਪਰੇਸ਼ਾਨ ਹੋਈ ਬੈਠੀ ਆ ਵੀ ਬੰਦਾ ਪੁੱਛੇ ਹੁਣ ਅਸੀਂ ਆਪਣੇ ਇੱਥੇ ਜਿੰਨੇ ਵੀ ਪ੍ਰਾਹੁਣੇ ਆਉਣੇ ਆ ਉਹਨਾਂ ਨੂੰ ਪੈਟਰੋਲ ਦਈਏ ਕਿ ਇਹਨਾਂ ਖਸਮਾਂ ਨੂੰ ਖਾਣਿਆਂ ਨੂੰ ਦਈਏ। ਤਾਂ ਹੋਰ ਕੀ ਆ, ਪੈਟਰੋਲ ਪੰਪ ਵਾਲਿਆਂ ਨਾਲ ਮੇਰੀ ਗੱਲ ਹੋਈ ਆ, ਉਹ ਕਹਿੰਦੇ ਕੇਟਰਿੰਗ ਹੀ ਕਰ ਲਓ ਸਾਰੀ। ਵੇਖਾਂ ਕੋਈ ਮਾੜਾ ਮੋਟਾ ਸਸਤਾ ਕਿਤੇ ਹੋ ਜਾਵੇ ਗੱਲਬਾਤ, ਕਿਤੇ ਟੈਂਟ ਤੇ ਚੱਲ ਕੋਈ ਨਹੀਂ, ਆਪੇ ਭਾਵੇਂ ਖੁੱਲੀ ਛੱਤ ਦੇ ਥੱਲੇ ਹੀ ਕਰ ਲਵਾਂਗੇ, ਹੋਰ ਸਰਫਾ ਕਰ ਲਾਂਗੇ। ਪੈਟਰੋਲ ਬਿਨਾ ਨਹੀਂ ਜੀ ਗੁਜ਼ਾਰਾ ਹੈਗਾ ਮੇਰਾ ਇੱਕ ਬੰਦਾ। ਅੱਛਾ ਸੁੱਚੀ ਪਿੰਡ ਟਰੱਕ ਚਲਾਉਂਦਾ ਹੀ ਉਹ। ਹਾਂ ਇੰਡੀਅਨ ਆਇਲ ਵਾਲਿਆਂ ਦੇ। ਅੱਛਾ ਉਹਨਾਂ ਗੱਲ ਕੀਤੀ ਸੀ, ਕਹਿੰਦਾ ਕਿਸੇ ਨਾਲ ਗੱਲ ਨਾ ਕਰਿਓ, ਰਾਤ ਬਰਾਤੇ ਟਰੱਕ ਲੈ ਕੇ ਆਉਂਗਾ, ਉਹਦੇ ਵਿੱਚੋਂ ਕੱਢ ਲਿਓ ਥੋੜਾ ਜਿਹਾ ਪੈਟਰੋਲ। ਚੱਲ ਕੁਛ ਤਾਂ ਸਰਿਆ। ਹਾਂ ਤੇ ਲੁਕੋ ਕੇ ਰੱਖੀ, ਇਹ ਨਾ ਹੋਵੇ ਕਿ ਤੂੰ ਗਵਾਂਢਣ ਦੀ ਕੈਨੀਆਂ ਭਰਦੀ ਫਿਰੇ। ਹਰ ਚੜ੍ਹਦੀ ਸਵੇਰ ਤੋਂ ਟਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਲਓ ਜੀ ਪੰਜਾਬੀ ਰੇਡੀਓ USA ਤੁਸੀਂ ਸੁਣ ਰਹੇ ਹੋ ਤੇ ਗੱਲ ਕਰ ਰਹੇ ਹਾਂ ਅਸੀਂ ਜੀ ਇਸ ਵੇਲੇ ਕਿ ਜੇਕਰ ਦੁਨੀਆ ਸਾਰੀ ਪੈਟਰੋਲ ਤੇ ਚੱਲਦੀ ਹੁੰਦੀ ਤਾਂ ਸੱਜਣਾ ਮਿੱਤਰਾਂ ਪਿਆਰਿਆਂ ਬੇਲੀਆਂ ਸਹੇਲੀਆਂ ਦੇ ਵਿੱਚ ਮਜ਼ਾਕ ਕਿੱਦਾਂ ਦੇ ਹੋਇਆ ਕਰਨੇ ਸੀ। ਹਾਂ ਸ਼ਰਮਾ ਜੀ ਕੀ ਗੱਲ ਬੜੇ ਟੇਢੇ ਜਿਹੇ ਹੋਏ ਹੋ? ਵੈਸੇ ਯਾਰ ਮੈਂ ਸਟਾਰਟ ਹੀ ਇਦਾਂ ਨਾ। ਓਕੇ ਕਿੰਨੀ ਦੇਰ ਹੋ ਗਈ ਤੁਹਾਨੂੰ? ਵੈਸੇ ਤੁਸੀਂ ਅੱਜ ਸਟਾਰਟ ਨਹੀਂ ਹੋਏ, ਗੱਲ ਕੀ ਆ? ਕੁਛ ਨੀ, ਆ ਗਵਾਂਢੀਆਂ ਦੇ ਨਿਆਣੇ ਨੂੰ ਹਾਕ ਮਾਰੀ, ਥੋੜੇ ਜਿਹਾ ਧੱਕਾ ਲਵਾਉਣਾ। ਲੈ ਦੱਸ ਕੀ ਹੋਇਆ ਧੱਕਾ ਲਵਾਉਣਾ? ਹਲੇ ਪਿਛਲੇ ਹਫ਼ਤੇ ਤੁਸੀਂ ਨਵੀਂ ਕਿੱਕ ਪਵਾਈ ਆ। ਯਾਰ ਕੀ ਦੱਸਾਂ, ਰਾਤੀ ਪੈਟਰੋਲ ਥੋੜਾ ਜਿਹਾ ਜ਼ਿਆਦਾ ਪੀ ਹੋ ਗਿਆ, ਤੇਰੀ ਭਰਜਾਈ ਨੇ ਬੇਲਣਾ ਮਾਰ ਕੇ ਕਿੱਕ ਹੀ ਤੋੜ ਦਿੱਤੀ ਆ। ਹੋਰ ਤਾਂ ਹੋਰ ਲੜਾਈਆਂ ਕਿਹੋ ਜਿਹਾ ਹੋਈਆਂ ਕਰਨੀਆਂ ਸੀਗੀਆਂ ਨਾ? ਕੀ ਗੱਲ ਮੂੰਹ ਫੁਲਾ ਕੇ ਬੈਠੀ ਐ, ਪੈਟਰੋਲ ਮੁੱਕਿਆ? ਹਾਂ ਤੇ ਨਾਲੇ ਸੱਸਾਂ ਨੇ ਇਹਨੂੰ ਸਾਂਭ ਕੇ ਰੱਖ, ਇਹਨੂੰ ਆਪਣੇ ਕੋਲ ਰੱਖ, ਜਾਣਦੀਆਂ ਡੀਜ਼ਲ ਪੀਣਿਆਂ ਨੂੰ। ਗੱਲਾਂ ਕਰਦੇ ਸੀ ਕੁੜੀ ਸਾਡੀ ਤਾਂ ਪੈਟਰੋਲ ਤੇ ਆ, ਨਿਕਲੀ ਆਪਣੀ ਮਹਾਰਾਣੀ ਡੀਜ਼ਲ ਤੇ।
ਧੂਆਂ ਮਾਰ ਕੇ ਮੇਰੇ ਮੁੰਡੇ ਦਾ ਵੀ ਰੰਗ ਕਾਲਾ ਕਰ ਦਿੱਤਾ। ਸਾਨੂੰ ਤੇ ਸਾਰੇ ਟੱਬਰ ਨੂੰ ਕਾਰਬਨ ਡਾਈਆਕਸਾਈਡ ਹੀ ਖਿਲਾਤੀ ਇਹਨੇ। ਕਿੰਨੀਆਂ ਅਮੀਰੀਆਂ ਫੀਲ ਹੋ ਰਹੀਆਂ ਨੇ ਨਾ ਇੰਨੀਆਂ ਮਹਿੰਗੀਆਂ ਗੱਲਾਂ ਕਰਕੇ। ਮੈਂ ਕਹਾਂ ਜੀ ਪੁੱਛੋ ਨਾ, ਹਸਪਤਾਲਾਂ ਦੇ ਵਿੱਚ ਜਵਾਕ ਜੰਮਿਆ ਕਰ ਰਹੇ ਨਾ, ਮਾਂ ਨੇ ਇਹ ਥੋੜਾ ਪੁੱਛਿਆ ਕਰਨਾ ਸੀਗਾ ਕੀ ਵੀ ਇਹ ਮੁੰਡਾ ਕੀ ਕਹਿੰਦੇ, ਮੁੰਡਾ ਜਾਂ ਕੁੜੀ ਹੈ। ਇਹ ਪੁੱਛਿਆ ਕਰਨੇ, ਡਾਕਟਰ ਸਾਹਿਬ ਮੈਨੂੰ ਪਲੀਜ਼ ਦੱਸੋ ਤਾਂ ਇਹ ਡੀਜ਼ਲ ਤੇ ਹੈ ਕਿ ਪੈਟਰੋਲ ਤੇ ਹੈ? ਇਹ ਨਾਲ BS6 ਇੰਜਣ ਹੈਗਾ ਇਹਦਾ ਕਿ ਨਹੀਂ? ਹਾਂ, ਤੇ ਇਹਦਾ ਸਾਨੂੰ ਇਹ ਦੱਸੋ ਕਿ ਇਹਦਾ ਪੋਲੂਸ਼ਨ ਸਰਟੀਫਿਕੇਟ ਵੀ ਬਣਾਉਣਾ ਪਊਗਾ। ਪਹਿਲਾਂ ਜਾਣਾ, ਹੁਣ ਜਨਮ ਸਰਟੀਫਿਕੇਟ ਬਣਦੇ ਆ, ਫਿਰ ਉਸ ਸਮੇਂ ਦੇ ਵਿੱਚ ਬੱਚਿਆਂ ਦੇ ਪੋਲੂਸ਼ਨ ਸਰਟੀਫਿਕੇਟ ਬਣਿਆ ਕਰਨੇ ਸੀਗੇ। ਬਿਲਕੁਲ ਜੀ, ਪਰ ਤੇਰਾ ਤਾਂ ਐਕਸਪਾਇਰੀ ਹੋਇਆ ਰਹੇਗਾ ਨਾ ਸੀਗਾ। ਅੱਛਾ, ਕਿਉਂਕਿ ਤੂੰ ਤਾਂ ਟਾਈਮ ਦੇ ਨਾਲ ਕੋਈ ਕੰਮ ਕਰਦੀ ਨਹੀਂ ਨਾ। ਹੋਰ ਹਾਂ, ਲੱਗ ਗਿਆ ਤੇਰੀ ਆਰਸੀ ਵੀ ਨਹੀਂ ਸੀ ਬਣਨੀ, ਕਿਉਂਕਿ ਇੰਨੀਆਂ ਪੁਰਾਣੀਆਂ ਗੱਡੀਆਂ ਤਾਂ ਅਗਲੇ ਨੇ ਸਰਕਾਰ ਨੇ ਉਧਰ ਹੀ ਕੰਡਮ ਕਰਾਰ ਦੇ ਕੇ ਉਹਨਾਂ ਨੇ ਮਾਰਕੀਟ 'ਚ ਆਊਟ ਕਰ ਦੇਣੀਆਂ ਸੀ। ਅੱਛਾ, ਜਾਂ ਕਿਸੇ ਚੌਂਕਾਂ 'ਚ ਰੱਖ ਦੇਣੀਆਂ ਸੀ। ਬੇਟੇ ਜੇ ਦੇਖੋ ਇਹ 1947 ਵਿੱਚ ਐਸੀ ਗੱਡੀ ਆਤੀ ਸੀ। ਚਲੋ ਖੈਰ, ਪਰ ਜਿਸ ਹਿਸਾਬ ਦੇ ਨਾਲ ਸੈਂਚਰੀ ਵੱਜੀ ਆ ਨਾ ਉਧਰ ਇੰਡੀਆ ਦੇ ਵਿੱਚ, ਵਾਕਈ ਪੈਟਰੋਲ ਦਾ ਬੜਾ ਔਖਾ ਹੋ ਗਿਆ ਜੀ। ਬਿਲਕੁਲ ਜੀ, ਪੈਟਰੋਲ ਜਿਹੜਾ ਛਾਲਾ ਮਾਰਦਾ ਹੋਇਆ, ਅੱਗਾਂ ਲਾਉਂਦਾ ਹੋਇਆ ਅੱਗੇ ਵਧ ਰਿਹਾ, ਡੀਜ਼ਲ ਵੀ ਬਹੁਤ ਜ਼ਿਆਦਾ ਅੱਗੇ ਵਧ ਗਿਆ। ਔਰ ਉਹੀ ਸਰਕਾਰ ਜਿਹੜੀ ਜਦੋਂ ਵਿਰੋਧੀ ਧਿਰ ਦੇ ਵਿੱਚ ਹੁੰਦੀ ਸੀ, ਕਿਤੇ ਰੇਟ 50 ਪੈਸੇ ਜਾਂ 30 ਪੈਸੇ ਜਾਂ 10 ਪੈਸੇ ਵੀ ਵੱਧਦਾ ਸੀ ਤਾਂ ਕੱਪੜਿਆਂ ਤੋਂ ਬਾਹਰ ਹੋ ਜਾਂਦੀ ਸੀ। ਤੇ ਅੱਜ ਉਹੀ ਸਰਕਾਰ ਮੂੰਹ ਦੇ ਵਿੱਚ ਘੁੰਗਣੀਆਂ ਪਾ ਕੇ ਬੈਠੀ ਹੋਈ ਹੈ। ਇਸ ਵਧਦੇ ਹੋਏ ਪੈਟਰੋਲ ਤੇ ਡੀਜ਼ਲ ਦੇ ਭਾਵਾਂ ਦੇ ਉੱਪਰ ਕੁਝ ਨਹੀਂ ਬੋਲ ਰਹੀ। ਔਰ ਇੱਥੋਂ ਤੱਕ ਕੀ ਬਿਆਨ ਵੀ ਸੁਣਨ ਨੂੰ ਆਏ ਨੇ ਕਿ ਇਹ ਵਧਦੇ ਹੋਏ ਜਿਹੜੇ ਭਾਅ ਨੇ ਇਹ ਵੀ ਉਹਨਾਂ ਪੁਰਾਣੀਆਂ ਸਰਕਾਰਾਂ ਦੀ ਦੇਣੀ ਆ ਜੀ। ਔਰ ਦੇਖਿਆ ਜਾਵੇ ਤੇ ਆਪਣਾ ਜਿਹੜਾ ਮਰਿਆ ਸੱਪ ਨਾ ਦੂਜੇ ਦੇ ਗਲ ਦੇ ਵਿੱਚ ਪਾਉਣਾ, ਇਹ ਸਰਕਾਰ ਨੂੰ ਬਖੂਬੀ ਆਉਂਦਾ ਹੈ। ਤਾਂ ਫਿਲਹਾਲ ਆਪਾਂ ਵੀ ਆਪਣਾ ਹੁਣ ਸੱਪ ਕਿਸੇ ਹੋਰ ਦੇ ਗਲ 'ਚ ਪਾ ਦਈਏ। ਬਿਲਕੁਲ ਜੀ, ਅਗਲੇ ਗਲ ਐਨ ਕੱਢ ਕੇ ਖੜੇ ਆ। ਜੀ ਹਾਂ, ਸਾਡੇ ਤੋਂ ਬਾਅਦ ਅਗਲੇ ਤਿਆਰ ਖੜੇ ਨੇ ਜੀ, ਅਸੀਂ ਚੱਲਦੇ ਹਾਂ ਫਿਰ। ਬਿਲਕੁਲ ਜੀ, ਦਿਓ ਇਜਾਜ਼ਤ ਚਰਨਜੀਤ ਜੋਗੀ ਨੂੰ ਤੇ ਮੈਨੂੰ ਰਮਨੀਕ ਨੂੰ। ਤੇ ਤੁਸੀਂ ਸੁਣਦੇ ਰਹਿਣਾ ਜੀ ਇਸੇ ਤਰ੍ਹਾਂ ਹੀ ਆਪਣੇ ਦਿਲ ਦੀ ਆਵਾਜ਼, ਪੰਜਾਬੀਆਂ ਦਾ ਮਾਣ, ਪੰਜਾਬੀ ਰੇਡੀਓ USA। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਭਾਉਂਦਾ ਰੇਡੀਓ, ਪੰਜਾਬੀ ਰੇਡੀਓ USA।